ਆ। ਆ ਦੇਖੋ, ਆ ਸਾਰੀ ਪੱਟ ਕੇ ਤੇ ਪਰੇ ਨੂੰ ਲਿਜਾ ਰਹੇ ਆ, ਇੱਕ ਪਾਸੇ ਰੱਖ ਰਹੇ ਆ ਸਾਰੀ। ਆ ਸਾਰਾ ਵਿਹਲਾ ਹੋ ਗਿਆ ਗਰਾਊਂਡ, ਕਿਉਂਕਿ ਐਸਟ੍ਰੋਟਰਫ ਸਾਫ਼ ਕਰਤੀ ਆ ਤੇ ਹੁਣ ਉਹ ਚੁੱਕ ਕੇ ਸਾਰੀ ਇਹਦੇ ਜ਼ਰੀਏ, ਲਿਫਟਰ ਦੇ ਜ਼ਰੀਏ ਪਰੇ ਲਿਜਾ ਰਹੇ ਆ ਹਾਕੀ ਗਰਾਊਂਡ 'ਚ, ਕਿਉਂਕਿ ਪੀਟੀਆਈ ਦਾ ਜਲਸਾ ਹੋਣਾ ਵਾ ਤੇ ਉਹਦੀਆਂ ਤਿਆਰੀਆਂ ਦਾ ਸਿਲਸਿਲਾ ਜਾਰੀ ਆ। ਐਸਟ੍ਰੋਟਰਫ ਜ਼ਾਹਿਰ ਥੱਲੋਂ ਖਰਾਬ ਹੋਣੀ ਸੀਗੀ, ਇਹਨਾਂ ਨੇ ਇਹਨੂੰ ਇੱਥੋਂ ਪੁੱਟਣਾ ਸ਼ੁਰੂ ਕਰ ਦਿੱਤਾ ਤੇ ਪੁੱਟ ਕੇ ਪਾਸੇ ਤੇ ਰੱਖ ਰਹੇ ਆ। ਕਿਹਾ ਇਹੀ ਜਾ ਰਿਹਾ ਜੀ ਕਿ ਕਿਉਂਕਿ ਸਰਗੋਧੇ ਸ਼ਿਫਟ ਕਰਨੀ ਆ ਤੇ ਇਸ ਲਈ ਇੱਥੋਂ ਲਾ ਰਹੇ ਆ। ਪਰ ਗੱਲ ਇਹ ਆ ਕਿ ਸਰਗੋਧੇ ਜੇ ਸ਼ਿਫਟ ਕਰਨੀ ਵੀ ਸੀਗੀ ਤੇ ਇਹ ਹੁਣ ਹੀ ਇਹਨਾਂ ਨੂੰ ਯਾਦ ਆਇਆ ਸੀ, ਕਿਉਂਕਿ ਪੀਟੀਆਈ ਦਾ ਜਲਸਾ ਹੋ ਰਿਹਾ ਵਾ ਤੇ ਜਲਸੇ ਦੇ ਖਾਤਰ ਇਹਨਾਂ ਨੇ ਫੌਰੀ ਤੌਰ ਦੇ ਉੱਤੇ ਕਾਰਵਾਈ ਸ਼ੁਰੂ ਕਰਤੀ। ਪੁਰਾਣਾ ਮਨਸੂਬਾ ਜੀ ਕਿਹਾ ਜਾ ਰਿਹਾ, ਪੁਰਾਣਾ ਮਨਸੂਬਾ ਵੀ ਸੀਗਾ, ਜਿੰਨਾ ਵੀ ਪੁਰਾਣਾ ਸੀਗਾ ਉਹਦਾ ਮਤਲਬ ਇਹ ਨਹੀਂ ਕਿ ਇਹ ਸਾਰਾ ਕੁਝ ਹੁਣ ਹੀ ਯਾਦ ਆਉਣਾ ਸੀ ਜਦੋਂ ਪੀਟੀਆਈ ਦਾ ਜਲਸਾ। ਤੇ ਹੈਰਾਨਕੁਨ ਗੱਲ ਆ, ਮੈਂ ਤਾਂ ਵੈਸੇ ਬੜਾ ਹੈਰਾਨ ਆ। ਇੱਦਾਂ ਦੇ ਕੰਮ ਸਿਰਫ ਪਾਕਿਸਤਾਨ 'ਚ ਹੀ ਹੋ ਸਕਦੇ ਆ ਕਿ ਚੁੱਕ ਕੇ ਚੀਜ਼ਾਂ ਜਿਹੜੀਆਂ ਵਾ ਇੱਥੋਂ ਆਸੇ-ਪਾਸੇ ਜਿਹੜੀਆਂ ਸ਼ਿਫਟ ਕਰ ਦਿੱਤੀਆਂ ਜਾਣ। ਪੂਰੇ ਦਾ ਪੂਰਾ ਇੱਕ ਇਹਨੂੰ ਸਾਫ਼ ਕਰ ਦਿੱਤਾ ਗਿਆ ਵਾ, ਆਸੇ-ਪਾਸੇ ਕਲੀਨਾ ਤਰ੍ਹਾਂ ਲਪੇਟ ਕੇ ਰੱਖਿਆ ਹੋਇਆ ਵਾ। ਪਹਿਲੇ ਹੀ ਹਾਕੀ ਮਰੀ ਮੁੱਕੀ ਪਈ ਹੈ, ਸਾਡੇ ਇੱਥੇ ਹੈ ਹੀ ਨਹੀਂ। ਤੇ ਹੁਣ ਜਦੋਂ ਇਹ ਕੰਮ ਜਿਹੜਾ ਵਾ ਇਹ ਵੀ ਕੀਤਾ ਜਾ ਰਿਹਾ, ਔਰ ਨਾਲ ਹੀ ਨਾਲ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਪੀਟੀਆਈ ਦੇ ਕਾਰਕੁਨ ਆ ਜਿਹੜੇ ਉਹ ਵੀ ਮੌਜੂਦ ਆ, ਉਹ ਫਿਰ ਰਹੇ ਆ ਬਕਾਇਦਾ, ਔਰ ਤਿਆਰੀਆਂ ਦਾ ਸਿਲਸਿਲਾ ਜਿਹੜਾ ਵਾ ਉਹ ਜਾਇਜ਼ਾ ਲੈ ਰਹੇ ਆ। ਬੜਾ ਅਜੀਬ ਜਿਹਾ ਕੰਮ ਆ ਕਿ ਐਸਟ੍ਰੋਟਰਫ ਇੱਥੋਂ ਚੁੱਕ ਕੇ ਕਿਤੇ ਹੋਰ ਸ਼ਿਫਟ ਕਰਨਾ। ਇਹ ਤਾਂ ਜਦੋਂ ਲੱਗੇਗੀ ਉਦੋਂ ਹੀ ਪਤਾ ਲੱਗੇਗਾ ਕਿ ਲਾ ਵੀ ਰਹੇ ਆ ਕਿਤੇ ਹੋਰ ਕਿ ਨਹੀਂ, ਕਿ ਸਿਰਫ ਇਹ ਗੱਲਾਂ ਹੀ ਸੀਗੀਆਂ ਤੇ ਇਹ ਜਲਸੇ ਦੀ ਖਾਤਰ ਇਹ ਖਾਲੀ ਕਰਨ ਦਾ ਬਹਾਨਾ ਸੀ। ਇਹ ਹੁਣ ਇਹਦੇ ਉੱਤੇ ਤੇ ਦੇਖਾਂਗੇ ਕੀ ਹੁੰਦਾ। ਪਰ ਬਹਰਹਾਲ ਮੈਨੂੰ ਜਦੋਂ ਸਵੇਰੇ ਪਤਾ ਲੱਗਿਆ ਕਿ ਇੱਥੋਂ ਐਸਟ੍ਰੋਟਰਫ ਲਾਣੀ ਸ਼ੁਰੂ ਕੀਤੀ, ਬੜਾ ਅਜੀਬ ਜਿਹਾ ਲੱਗਿਆ। ਪਹਿਲੇ ਹੀ ਅਸੀਂ ਬੜੇ ਹੈਰਾਨ ਸੀ ਕਿ ਹਾਕੀ ਸਟੇਡੀਅਮ ਦੇ ਵਿੱਚ ਇੱਕ ਤੁੱਕ ਨਹੀਂ ਬਣਦੀ ਕੋਈ ਕਿ ਹਾਕੀ ਸਟੇਡੀਅਮ ਦੇ ਵਿੱਚ ਜਲਸਾ ਰੱਖਿਆ ਜਾ ਰਿਹਾ ਪੀਟੀਆਈ ਦਾ। ਔਰ ਉਸ ਜਲਸੇ ਤੋਂ ਬਾਅਦ ਇਹ ਜਿਹੜਾ ਅਗਲਾ ਇਹਨਾਂ ਨੇ ਕੀਤਾ ਕਿ ਵੈਸੇ ਸਪੋਰਟਸ ਗਰਾਊਂਡ ਆ ਜਿਹੜੇ, ਉਹਨਾਂ ਦੇ ਵਿੱਚ ਜਲਸੇ ਹੋਣੇ ਹੀ ਨਹੀਂ ਚਾਹੀਦੇ। ਸਾਫ਼ ਗੱਲ ਆ, ਜਿਹੜੀ ਜਲਸੇ ਜਿਹੜੇ ਆ ਬਾਹਰ ਗਰਾਊਂਡ ਥੋੜ੍ਹੇ ਆ, ਬਾਹਰ ਖੇਤਾਂ 'ਚ ਜਾ ਕੇ ਕਰੋ। ਤੇ ਇੱਥੋਂ ਜਿਹੜਾ ਫਿਰ ਅਗਲਾ ਕੰਮ ਆ ਕਿ ਉਹਨਾਂ ਦੀ ਖਰਾਬ ਹੋਣਾ, ਉਹਨਾਂ ਨੂੰ ਨੁਕਸਾਨ ਪਹੁੰਚਣਾ। ਅੱਛਾ, ਮੈਨੂੰ ਇੱਕ ਗੱਲ ਦੀ ਹੈਰਤ ਆ ਕਿ ਲੋਕੀ ਨਾ ਮਰੀਮ ਨਵਾਜ਼ ਦੇ ਸਰਗੋਧੇ ਵਾਲੇ ਜਲਸੇ 'ਚ ਕੋਈ ਸ਼ਾਇਦ ਸਾਈਡ ਵਾਲਾ ਜਿਹੜਾ ਸਟੈਂਡ ਤੋੜਿਆ ਗਿਆ ਸੀ ਉਹਦੀਆਂ ਤਸਵੀਰਾਂ ਲਾ ਰਹੇ ਵੀ ਅਗਰ ਇੱਕ ਗਲਤ ਕੰਮ ਹੋਇਆ ਸੀ ਤਾਂ ਉਹਦਾ ਇਹ ਜਵਾਜ਼ ਨਹੀਂ ਕਿ ਅਸੀਂ ਦੂਜੇ ਗਲਤ ਕੰਮ ਨੂੰ ਵੀ ਠੀਕ ਕਰਾਰ ਦੇ ਦਈਏ। ਇਹ ਬਹਰਹਾਲ ਗਲਤ ਹੋ ਰਿਹਾ, ਜ਼ਿਆਦਤੀ ਆ, ਨਹੀਂ ਹੋਣਾ ਚਾਹੀਦਾ। ਤੇ ਇਹਦੇ ਉੱਤੇ ਬਜਾਏ ਢਟਾਈ ਦੇ ਨਾਲ ਅੜ ਜਾਣ ਦੇ ਇਹ ਸੋਚਣਾ ਚਾਹੀਦਾ ਕਿ ਇਹ ਕੰਮ ਜਿਹੜੇ ਆ ਕਿਉਂ ਹੋ ਰਹੇ ਆ। ਸਿਆਸਤ ਜ਼ਰੂਰੀ ਹੈ, ਠੀਕ ਹੈ, ਇਹਦੇ 'ਚ ਕੋਈ ਸ਼ੱਕ ਨਹੀਂ, ਪਰ ਇਹਦਾ ਇਹ ਮਤਲਬ ਨਹੀਂ ਕਿ ਤੁਸੀਂ ਜਿਹੜੀਆਂ ਬੜੀਆਂ ਬਣਾਈਆਂ ਛਾਵਾਂ ਵਾ ਉਹਨਾਂ ਨੂੰ ਵੀ ਬਿਲਕੁਲ ਤਬਾਹੀ ਫੇਰ ਕੇ ਰੱਖ ਦਿਓ, ਖ਼ਰਾਬ ਕਰ ਦਿਓ। ਤੇ ਇਸ ਲਈ ਮੈਂ ਆਪ ਇੱਥੇ ਆਇਆ ਕਿਉਂਕਿ ਸੁਣਤੇ ਰਹੇ ਸੀ ਅਸੀਂ ਕਿ ਕੋਈ ਐਵੇਂ ਦੀ ਕਾਰਵਾਈ ਹੋ ਰਹੀ ਹੈ। ਮੈਂ ਕਿਹਾ ਜਾ ਕੇ ਆਪ ਜਾਇਜ਼ਾ ਲਵਾਂ ਕਿ ਕੀ ਸੂਰਤ ਹਾਲ ਆ। ਇਹਦੀਆਂ ਗਰਾਊਂਡ ਤਾਂ ਦੇਖੋ ਨਾ, ਉਹਦੀ ਵਿਚਾਰਾ ਵਿਰਾਨ ਪਿਆ ਬੜੇ ਅਰਸੇ ਤੋਂ। ਤੇ ਬਜਾਏ ਇਹਦੇ ਕਿ ਅਸੀਂ ਇੱਦਾਂ ਦੇ ਹੋਰ ਐਸਟ੍ਰੋਟਰਫ ਵਾਲੇ ਗਰਾਊਂਡ ਤਿਆਰ ਕਰੀਏ ਤੇ ਇਹਨਾਂ ਨੂੰ ਮਜ਼ੀਦ ਤਰੱਕੀ ਦਈਏ, ਅਸੀਂ ਪੁਰਾਣੇ ਆ ਜਿਹੜੇ ਉਹਨਾਂ ਨੂੰ ਵੀ ਸਾਫ਼ ਕਰਨਾ ਸ਼ੁਰੂ ਕਰ ਦਿੱਤਾ ਤੇ ਲਾਉਣਾ ਸ਼ੁਰੂ ਕਰਤਾ। ਬਹਰਹਾਲ ਇਹ ਕੰਮ ਨਹੀਂ ਹੋਣੇ ਚਾਹੀਦੇ, ਐਵੇਂ ਦੇ ਕੰਮ। ਤੇ ਇਹ ਹੋ ਰਿਹਾ ਵਾ ਔਰ ਸਾਡੇ ਸਾਹਮਣੇ ਹੋ ਰਿਹਾ, ਸਾਡੀ ਅੱਖਾਂ ਦੇ ਸਾਹਮਣੇ। ਆ ਦੇਖੋ ਤੁਸੀਂ, ਆ ਬਿਲਕੁਲ ਸਾਫ਼ ਹੋ ਚੁੱਕਿਆ ਵਾ ਗਰਾਊਂਡ ਤੇ ਇਹ ਅੱਗੇ ਵੀ ਜਾਰੀ ਰਹੇਗਾ। ਜ਼ਾਹਿਰੀ ਗੱਲ ਹੈ, ਇਹ ਕੰਮ ਹੁੰਦੇ ਆ ਰਹੇ ਆ। ਜੇ ਅਸੀਂ ਨਹੀਂ ਇਹਨਾਂ ਦੇ ਖਿਲਾਫ ਉੱਠਾਂਗੇ, ਨਹੀਂ ਗੱਲ ਕਰਾਂਗੇ ਤੇ ਇਹ ਕੰਮ ਜਾਰੀ ਰਹਿਣਗੇ। ਸਾਰਿਆਂ ਨੂੰ ਰਲ ਕੇ ਇਹਦੀ ਨਿੰਦਿਆ ਕਰਨੀ ਚਾਹੀਦੀ ਆ। ਔਰ ਸਪੋਰਟਸ ਗਰਾਊਂਡ ਦੇ ਵਿੱਚ ਕਿਸੇ ਕਿਸਮ ਦਾ ਫੰਕਸ਼ਨ ਨਹੀਂ ਹੋਣਾ ਚਾਹੀਦਾ, ਕਿਸੇ ਕਿਸਮ ਦਾ ਕੋਈ ਸਿਆਸੀ ਜਲਸਾ ਨਹੀਂ ਹੋਣਾ ਚਾਹੀਦਾ। ਹਾਂ, ਸਪੋਰਟਸ ਦੇ ਮੁਤੱਲਿਕ ਕੋਈ ਚੀਜ਼ ਹੈ ਤਾਂ ਉਹ ਕਰਾਓ, ਉਹਦੇ ਵਿੱਚ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋ ਸਕਦਾ, ਪਰ ਇਹ ਕੋਈ ਤਰੀਕਾ ਨਹੀਂ। ਬਹਰਹਾਲ ਇਹ ਸਾਰੀ ਦੀ ਸਾਰੀ ਐਸਟ੍ਰੋਟਰਫ ਇਕੱਠੀ ਕਰ ਲਈ ਗਈ ਹੈ ਇੱਕ ਪਾਸੇ, ਤੇ ਹੁਣ ਉਹਨੂੰ ਕਦੋਂ ਲੈ ਕੇ ਜਾਂਦੇ ਆ, ਕੀ ਕਰਦੇ ਆ, ਨਵੀਂ ਦਾ ਕੀ ਸਿਲਸਿਲਾ। ਇਹ ਵੀ ਹੋ ਸਕਦਾ ਕੋਈ ਨਵਾਂ ਪ੍ਰੋਜੈਕਟ ਹੀ ਆ ਜਾਵੇ, ਕਹਿ ਦੇਣ ਜੀ ਅਸੀਂ ਇੱਥੇ ਨਵੀਂ ਲਾਣੀ ਸੀ, ਪਰ ਪੁਰਾਣੀ ਜਿਹੜੀ ਆ ਉਹਦਾ ਵੀ ਕੀ ਹਿਸਾਬ ਹੋਏਗਾ ਇਹ ਬਾਅਦ 'ਚ ਪਤਾ ਲੱਗੇਗਾ। ਬਹਰਹਾਲ ਐਨ ਇਸ ਮੌਕੇ 'ਤੇ ਇਹਨਾਂ ਨੂੰ ਯਾਦ ਆਉਣਾ ਜਦੋਂ ਜਲਸਾ ਸੀ ਪੀਟੀਆਈ ਦਾ, ਇਹ ਗਲਤ ਚੀਜ਼ ਆ।